ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇੱਕ ਵਾਰ ਫਿਰ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਸੂਬੇ ਤੇ ਹਿੰਦੀ ਭਾਸ਼ਾ ਥੋਪਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵਿਸ਼ੇਸ਼ ਅਧਿਕਾਰ ਦੇ ਆਦੀ ਹੋ ਜਾਂਦੇ ਹੋ ਤਾਂ ਸਮਾਨਤਾ ਜ਼ੁਲਮ ਵਾਂਗ ਮਹਿਸੂਸ ਹੁੰਦੀ ਹੈ। ਮੈਨੂੰ ਇਹ ਮਸ਼ਹੂਰ ਹਵਾਲਾ ਯਾਦ ਆਉਂਦਾ ਹੈ ਜਦੋਂ ਕੁਝ ਕੱਟੜਪੰਥੀ ਤਾਮਿਲਨਾਡੂ ਵਿੱਚ ਤਮਿਲ ਭਾਸ਼ਾ ਦੀ ਸਹੀ ਜਗ੍ਹਾ ਦੀ ਮੰਗ ਕਰਨ ਲਈ ਸਾਨੂੰ ਅਪਰਾਧੀ ਮੰਨਦੇ ਰਾਸ਼ਟਰ ਵਿਰੋਧੀ ਤੇ ਸ਼ੋਵਨਿਸਟ ਦੱਸਦੇ ਹਨ। ਜੋ ਲੋਕ ਗੋਡਸੇ ਦੀ ਵਿਚਾਰਧਾਰਾ ਦੀ ਵਡਿਆਈ ਕਰਦੇ ਹਨ ਉਹਨਾਂ ਵਿੱਚ ਡੀਐਮਕੇ ਅਤੇ ਇਸ ਦੀ ਸਰਕਾਰ ਦੀ ਦੇਸ਼ ਭਗਤੀ ਤੇ ਸਵਾਲ ਉਠਾਉਣ ਦੀ ਹਿੰਮਤ ਹੈ, ਜਿਸ ਨੇ ਚੀਨੀ ਹਮਲੇ, ਬੰਗਲਾਦੇਸ਼ ਮੁਕਤੀ ਯੁੱਧ ਅਤੇ ਕਾਰਗਿਲ ਯੁੱਧ ਦੌਰਾਨ ਸਭ ਤੋਂ ਵੱਧ ਫੰਡ ਦਾ ਯੋਗਦਾਨ ਪਾਇਆ ਸੀ, ਜਦੋਂ ਕਿ ਉਹਨਾਂ ਦੇ ਵਿਚਾਰਧਾਰਕ ਪੁਰਖੇ ਉਹ ਹਨ ਜਿਨ੍ਹਾਂ ਨੇ ਗਾਂਧੀ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਸ਼ਾਈ ਬਰਾਬਰੀ ਦੀ ਗੱਲ ਕਰਨਾ ਸ਼ੋਵਨਿਜ਼ਮ ਨਹੀਂ ਹੈ, ਬਲਕਿ ਅਜਿਹੀ ਭਾਸ਼ਾ ਵਿੱਚ ਕਾਨੂੰਨ ਬਣਾ ਦੇਣੇ ਸ਼ੋਵਨਿਜ਼ਮ ਹੈ ਜਿਸ ਨੂੰ ਤਮਿਲ ਨਾ ਤਾਂ ਬੋਲ ਸਕਦੇ ਹਨ ਨਾ ਪੜ੍ਹ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਭਾਰਤ ਸਰਕਾਰ ਵੱਲੋਂ ਅਪਰਾਧੀ ਕਾਨੂੰਨਾਂ ਦੇ ਨਾਮ ਬਦਲ ਕੇ ਸੰਸਕ੍ਰਿਤ ਭਾਸ਼ਾ ਵਿੱਚ ਰੱਖਣ ਵੱਲ ਸੀ। ਉਨ੍ਹਾਂ ਕਿਹਾ ਕਿ ਸ਼ੋਵਨਿਜ਼ਮ ਉਹ ਹੈ ਜਦੋਂ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਰੂਪੀ ਜ਼ਹਿਰ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਉਹ ਸੂਬੇ ਨਾਲ ਤੀਜੇ ਦਰਜੇ ਦਾ ਵਤੀਰਾ ਕੀਤਾ ਜਾ ਰਿਹਾ ਹੈ। ਸਟਾਲਿਨ ਨੇ ਅੱਗੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਥੋਪਣਾ ਦੁਸ਼ਮਣੀ ਨੂੰ ਜਨਮ ਦਿੰਦਾ ਹੈ, ਦੁਸ਼ਮਣੀ ਏਕਤਾ ਲਈ ਖਤਰਾ ਹੈ। ਇਸ ਲਈ ਸ਼ੋਵਨਿਸਟ ਅਤੇ ਰਾਸ਼ਟਰ ਵਿਰੋਧੀ ਹਿੰਦੀ ਕੱਟੜਪੰਥੀ ਹਨ ਜੋ ਮੰਨਦੇ ਹਨ ਕਿ ਉਹਨਾਂ ਦਾ ਹੱਕ ਕੁਦਰਤੀ ਹੈ ਪਰ ਸਾਡਾ ਵਿਰੋਧ ਦੇਸ਼ ਧਰੋਹ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇੱਕ ਵਾਰ ਫਿਰ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਸੂਬੇ ਤੇ ਹਿੰਦੀ ਭਾਸ਼ਾ ਥੋਪਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵਿਸ਼ੇਸ਼ ਅਧਿਕਾਰ ਦੇ ਆਦੀ ਹੋ ਜਾਂਦੇ ਹੋ ਤਾਂ ਸਮਾਨਤਾ ਜ਼ੁਲਮ ਵਾਂਗ ਮਹਿਸੂਸ ਹੁੰਦੀ ਹੈ। ਮੈਨੂੰ ਇਹ ਮਸ਼ਹੂਰ ਹਵਾਲਾ ਯਾਦ ਆਉਂਦਾ ਹੈ ਜਦੋਂ ਕੁਝ ਕੱਟੜਪੰਥੀ ਤਾਮਿਲਨਾਡੂ ਵਿੱਚ ਤਮਿਲ ਭਾਸ਼ਾ ਦੀ ਸਹੀ ਜਗ੍ਹਾ ਦੀ ਮੰਗ ਕਰਨ ਲਈ ਸਾਨੂੰ ਅਪਰਾਧੀ ਮੰਨਦੇ ਰਾਸ਼ਟਰ ਵਿਰੋਧੀ ਤੇ ਸ਼ੋਵਨਿਸਟ ਦੱਸਦੇ ਹਨ। ਜੋ ਲੋਕ ਗੋਡਸੇ ਦੀ ਵਿਚਾਰਧਾਰਾ ਦੀ ਵਡਿਆਈ ਕਰਦੇ ਹਨ ਉਹਨਾਂ ਵਿੱਚ ਡੀਐਮਕੇ ਅਤੇ ਇਸ ਦੀ ਸਰਕਾਰ ਦੀ ਦੇਸ਼ ਭਗਤੀ ਤੇ ਸਵਾਲ ਉਠਾਉਣ ਦੀ ਹਿੰਮਤ ਹੈ, ਜਿਸ ਨੇ ਚੀਨੀ ਹਮਲੇ, ਬੰਗਲਾਦੇਸ਼ ਮੁਕਤੀ ਯੁੱਧ ਅਤੇ ਕਾਰਗਿਲ ਯੁੱਧ ਦੌਰਾਨ ਸਭ ਤੋਂ ਵੱਧ ਫੰਡ ਦਾ ਯੋਗਦਾਨ ਪਾਇਆ ਸੀ, ਜਦੋਂ ਕਿ ਉਹਨਾਂ ਦੇ ਵਿਚਾਰਧਾਰਕ ਪੁਰਖੇ ਉਹ ਹਨ ਜਿਨ੍ਹਾਂ ਨੇ ਗਾਂਧੀ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਸ਼ਾਈ ਬਰਾਬਰੀ ਦੀ ਗੱਲ ਕਰਨਾ ਸ਼ੋਵਨਿਜ਼ਮ ਨਹੀਂ ਹੈ, ਬਲਕਿ ਅਜਿਹੀ ਭਾਸ਼ਾ ਵਿੱਚ ਕਾਨੂੰਨ ਬਣਾ ਦੇਣੇ ਸ਼ੋਵਨਿਜ਼ਮ ਹੈ ਜਿਸ ਨੂੰ ਤਮਿਲ ਨਾ ਤਾਂ ਬੋਲ ਸਕਦੇ ਹਨ ਨਾ ਪੜ੍ਹ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਭਾਰਤ ਸਰਕਾਰ ਵੱਲੋਂ ਅਪਰਾਧੀ ਕਾਨੂੰਨਾਂ ਦੇ ਨਾਮ ਬਦਲ ਕੇ ਸੰਸਕ੍ਰਿਤ ਭਾਸ਼ਾ ਵਿੱਚ ਰੱਖਣ ਵੱਲ ਸੀ। ਉਨ੍ਹਾਂ ਕਿਹਾ ਕਿ ਸ਼ੋਵਨਿਜ਼ਮ ਉਹ ਹੈ ਜਦੋਂ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਰੂਪੀ ਜ਼ਹਿਰ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਉਹ ਸੂਬੇ ਨਾਲ ਤੀਜੇ ਦਰਜੇ ਦਾ ਵਤੀਰਾ ਕੀਤਾ ਜਾ ਰਿਹਾ ਹੈ। ਸਟਾਲਿਨ ਨੇ ਅੱਗੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਥੋਪਣਾ ਦੁਸ਼ਮਣੀ ਨੂੰ ਜਨਮ ਦਿੰਦਾ ਹੈ, ਦੁਸ਼ਮਣੀ ਏਕਤਾ ਲਈ ਖਤਰਾ ਹੈ। ਇਸ ਲਈ ਸ਼ੋਵਨਿਸਟ ਅਤੇ ਰਾਸ਼ਟਰ ਵਿਰੋਧੀ ਹਿੰਦੀ ਕੱਟੜਪੰਥੀ ਹਨ ਜੋ ਮੰਨਦੇ ਹਨ ਕਿ ਉਹਨਾਂ ਦਾ ਹੱਕ ਕੁਦਰਤੀ ਹੈ ਪਰ ਸਾਡਾ ਵਿਰੋਧ ਦੇਸ਼ ਧਰੋਹ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇੱਕ ਵਾਰ ਫਿਰ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਸੂਬੇ ਤੇ ਹਿੰਦੀ ਭਾਸ਼ਾ ਥੋਪਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵਿਸ਼ੇਸ਼ ਅਧਿਕਾਰ ਦੇ ਆਦੀ ਹੋ ਜਾਂਦੇ ਹੋ ਤਾਂ ਸਮਾਨਤਾ ਜ਼ੁਲਮ ਵਾਂਗ ਮਹਿਸੂਸ ਹੁੰਦੀ ਹੈ। ਮੈਨੂੰ ਇਹ ਮਸ਼ਹੂਰ ਹਵਾਲਾ ਯਾਦ ਆਉਂਦਾ ਹੈ ਜਦੋਂ ਕੁਝ ਕੱਟੜਪੰਥੀ ਤਾਮਿਲਨਾਡੂ ਵਿੱਚ ਤਮਿਲ ਭਾਸ਼ਾ ਦੀ ਸਹੀ ਜਗ੍ਹਾ ਦੀ ਮੰਗ ਕਰਨ ਲਈ ਸਾਨੂੰ ਅਪਰਾਧੀ ਮੰਨਦੇ ਰਾਸ਼ਟਰ ਵਿਰੋਧੀ ਤੇ ਸ਼ੋਵਨਿਸਟ ਦੱਸਦੇ ਹਨ। ਜੋ ਲੋਕ ਗੋਡਸੇ ਦੀ ਵਿਚਾਰਧਾਰਾ ਦੀ ਵਡਿਆਈ ਕਰਦੇ ਹਨ ਉਹਨਾਂ ਵਿੱਚ ਡੀਐਮਕੇ ਅਤੇ ਇਸ ਦੀ ਸਰਕਾਰ ਦੀ ਦੇਸ਼ ਭਗਤੀ ਤੇ ਸਵਾਲ ਉਠਾਉਣ ਦੀ ਹਿੰਮਤ ਹੈ, ਜਿਸ ਨੇ ਚੀਨੀ ਹਮਲੇ, ਬੰਗਲਾਦੇਸ਼ ਮੁਕਤੀ ਯੁੱਧ ਅਤੇ ਕਾਰਗਿਲ ਯੁੱਧ ਦੌਰਾਨ ਸਭ ਤੋਂ ਵੱਧ ਫੰਡ ਦਾ ਯੋਗਦਾਨ ਪਾਇਆ ਸੀ, ਜਦੋਂ ਕਿ ਉਹਨਾਂ ਦੇ ਵਿਚਾਰਧਾਰਕ ਪੁਰਖੇ ਉਹ ਹਨ ਜਿਨ੍ਹਾਂ ਨੇ ਗਾਂਧੀ ਦੀ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਸ਼ਾਈ ਬਰਾਬਰੀ ਦੀ ਗੱਲ ਕਰਨਾ ਸ਼ੋਵਨਿਜ਼ਮ ਨਹੀਂ ਹੈ, ਬਲਕਿ ਅਜਿਹੀ ਭਾਸ਼ਾ ਵਿੱਚ ਕਾਨੂੰਨ ਬਣਾ ਦੇਣੇ ਸ਼ੋਵਨਿਜ਼ਮ ਹੈ ਜਿਸ ਨੂੰ ਤਮਿਲ ਨਾ ਤਾਂ ਬੋਲ ਸਕਦੇ ਹਨ ਨਾ ਪੜ੍ਹ ਸਕਦੇ ਹਨ। ਉਨ੍ਹਾਂ ਦਾ ਇਸ਼ਾਰਾ ਭਾਰਤ ਸਰਕਾਰ ਵੱਲੋਂ ਅਪਰਾਧੀ ਕਾਨੂੰਨਾਂ ਦੇ ਨਾਮ ਬਦਲ ਕੇ ਸੰਸਕ੍ਰਿਤ ਭਾਸ਼ਾ ਵਿੱਚ ਰੱਖਣ ਵੱਲ ਸੀ। ਉਨ੍ਹਾਂ ਕਿਹਾ ਕਿ ਸ਼ੋਵਨਿਜ਼ਮ ਉਹ ਹੈ ਜਦੋਂ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਰੂਪੀ ਜ਼ਹਿਰ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਉਹ ਸੂਬੇ ਨਾਲ ਤੀਜੇ ਦਰਜੇ ਦਾ ਵਤੀਰਾ ਕੀਤਾ ਜਾ ਰਿਹਾ ਹੈ। ਸਟਾਲਿਨ ਨੇ ਅੱਗੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਥੋਪਣਾ ਦੁਸ਼ਮਣੀ ਨੂੰ ਜਨਮ ਦਿੰਦਾ ਹੈ, ਦੁਸ਼ਮਣੀ ਏਕਤਾ ਲਈ ਖਤਰਾ ਹੈ। ਇਸ ਲਈ ਸ਼ੋਵਨਿਸਟ ਅਤੇ ਰਾਸ਼ਟਰ ਵਿਰੋਧੀ ਹਿੰਦੀ ਕੱਟੜਪੰਥੀ ਹਨ ਜੋ ਮੰਨਦੇ ਹਨ ਕਿ ਉਹਨਾਂ ਦਾ ਹੱਕ ਕੁਦਰਤੀ ਹੈ ਪਰ ਸਾਡਾ ਵਿਰੋਧ ਦੇਸ਼ ਧਰੋਹ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇੱਕ ਵਾਰ ਫਿਰ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਸੂਬੇ ਤੇ ਹਿੰਦੀ ਭਾਸ਼ਾ ਥੋਪਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਵਿਸ਼ੇਸ਼ ਅਧਿਕਾਰ ਦੇ ਆਦੀ ਹੋ ਜਾਂਦੇ ਹੋ ਤਾਂ ਸਮਾਨਤਾ ਜ਼ੁਲਮ ਵਾਂਗ ਮਹਿਸੂਸ ਹੁੰਦੀ ਹੈ। ਮੈਨੂੰ ਇਹ ਮਸ਼ਹੂਰ ਹਵਾਲਾ ਯਾਦ ਆਉਂਦਾ ਹੈ ਜਦੋਂ ਕੁਝ ਕੱਟੜਪੰਥੀ ਤਾਮਿਲਨਾਡੂ ਵਿੱਚ ਤਮਿਲ ਭਾਸ਼ਾ ਦੀ ਸਹੀ ਜਗ੍ਹਾ ਦੀ ਮੰਗ ਕਰਨ ਲਈ ਸਾਨੂੰ ਅਪਰਾਧੀ ਮੰਨਦੇ ਰਾਸ਼ਟਰ ਵਿਰੋਧੀ ਤੇ ਸ਼ੋਵਨਿਸਟ ਦੱਸਦੇ ਹਨ। ਜੋ ਲੋਕ ਗੋਡਸੇ ਦੀ ਵਿਚਾਰਧਾਰਾ ਦੀ ਵਡਿਆਈ ਕਰਦੇ ਹਨ ਉਹਨਾਂ ਵਿੱਚ ਡੀਐਮਕੇ ਅਤੇ ਇਸ ਦੀ ਸਰਕਾਰ ਦੀ ਦੇਸ਼ ਭਗਤੀ ਤੇ ਸਵਾਲ ਉਠਾਉਣ ਦੀ ਹਿੰਮਤ ਹੈ,
ਜਿਸ ਨੇ ਚੀਨੀ ਹਮਲੇ, ਬੰਗਲਾਦੇਸ਼ ਮੁਕਤੀ ਯੁੱਧ ਅਤੇ ਕਾਰਗਿਲ ਯੁੱਧ ਦੌਰਾਨ ਸਭ ਤੋਂ ਵੱਧ ਫੰਡ ਦਾ ਯੋਗਦਾਨ ਪਾਇਆ ਸੀ। ਜਦੋਂ ਕਿ ਉਹਨਾਂ ਦੇ ਵਿਚਾਰਧਾਰਕ ਪੁਰਖੇ ਉਹ ਹਨ ਜਿਨ੍ਹਾਂ ਨੇ ਗਾਂਧੀ ਦੀ ਹੱਤਿਆ ਕੀਤੀ ਸੀ। ਉਹਨਾਂ ਕਿਹਾ ਕਿ ਭਾਸ਼ਾਈ ਬਰਾਬਰੀ ਦੀ ਗੱਲ ਕਰਨਾ ਸ਼ੋਵਨਿਜ਼ਮ ਨਹੀਂ ਹੈ, ਬਲਕਿ ਅਜਿਹੀ ਭਾਸ਼ਾ ਵਿੱਚ ਕਾਨੂੰਨ ਬਣਾ ਦੇਣੇ ਸ਼ੋਵਨਿਜ਼ਮ ਹੈ ਜਿਸ ਨੂੰ ਤਮਿਲ ਨਾ ਤਾਂ ਬੋਲ ਸਕਦੇ ਹਨ ਨਾ ਪੜ੍ਹ ਸਕਦੇ ਹਨ। ਉਹਨਾਂ ਦਾ ਇਸ਼ਾਰਾ ਭਾਰਤ ਸਰਕਾਰ ਵੱਲੋਂ ਅਪਰਾਧਿਕ ਕਾਨੂੰਨਾਂ ਦੇ ਨਾਮ ਬਦਲ ਕੇ ਸੰਸਕ੍ਰਿਤ ਭਾਸ਼ਾ ਵਿੱਚ ਰੱਖਣ ਵੱਲ ਸੀ। ਉਹਨਾਂ ਕਿਹਾ ਕਿ ਸ਼ੋਵਨਿਜ਼ਮ ਉਹ ਹੈ ਜਦੋਂ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਰੂਪੀ ਜ਼ਹਿਰ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਉਹ ਸੂਬੇ ਨਾਲ ਤੀਜੇ ਦਰਜੇ ਦਾ ਵਤੀਰਾ ਕੀਤਾ ਜਾ ਰਿਹਾ ਹੈ। ਸਟਾਲਿਨ ਨੇ ਅੱਗੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਥੋਪਣਾ ਦੁਸ਼ਮਣੀ ਨੂੰ ਜਨਮ ਦਿੰਦਾ ਹੈ, ਦੁਸ਼ਮਣੀ ਏਕਤਾ ਲਈ ਖਤਰਾ ਹੈ। ਇਸ ਲਈ ਸ਼ੋਵਨਿਸਟ ਅਤੇ ਰਾਸ਼ਟਰ ਵਿਰੋਧੀ ਹਿੰਦੀ ਕੱਟੜਪੰਥੀ ਹਨ ਜੋ ਮੰਨਦੇ ਹਨ ਕਿ ਉਹਨਾਂ ਦਾ ਹੱਕ ਕੁਦਰਤੀ ਹੈ ਪਰ ਸਾਡਾ ਵਿਰੋਧ ਦੇਸ਼ ਧਰੋਹ ਹੈ।